ਵੱਡੀਆਂ ਵੱਡੀਆਂ ਨਿਸ਼ਾਨੀਆਂ ਪੇਸ਼ ਕੀਤੀਆਂ ਆਪਣੀ ਤੌਹੀਦ ਦੀਆਂ। ਫਰਮਾਇਆ ਕਿ ਜਿਸ ਵੇਲੇ ਸਮੁੰਦਰ ਦੇ ਵਿੱਚ ਰਵਾਨੀ ਦੇ ਨਾਲ ਤੁਸੀਂ ਸਫ਼ਰ ਕਰ ਰਹੇ ਹੁੰਦੇ ਹੋ ਅਤੇ ਉਸ ਤੋਂ ਬਾਅਦ ਫਿਰ ਯਕਾ-ਯਕ ਤੂਫਾਨ ਆ ਜਾਂਦਾ ਹੈ, ਉੱਚੀਆਂ ਲਹਿਰਾਂ ਆ ਜਾਂਦੀਆਂ ਨੇ, ਅਤੇ ਫਿਰ ਤੁਸੀਂ ਮੈਨੂੰ ਹੀ ਪੁਕਾਰਦੇ ਜੇ। ਪਹਿਲੇ ਭਾਵੇਂ ਕੋਈ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ। ਫਿਰ ਆਮ ਗੱਲ ਅੱਲਾਹ ਪਾਕ ਨੇ ਕੀਤੀ ਵੀ ਜਦੋਂ ਕਿਸੇ ਮੁਸੀਬਤ ਵਿੱਚ ਪੈ ਜਾਂਦੇ ਜੇ ਅਤੇ ਫਿਰ ਬੈਠਿਆਂ ਖਲੋਤਿਆਂ ਲੇਟਿਆਂ ਦੁਆਈ ਕਰਦੇ ਜੇ। ਅੱਗੇ ਫਿਰ ਇਹ ਵੀ ਗੱਲਾਂ ਦੱਸੀਆਂ ਬਈ ਸਾਰਾ ਕੁਛ ਅੱਲਾਹ ਤਾਲਾ ਨੇ ਪੈਦਾ ਕੀਤਾ, ਜ਼ਮੀਨ ਆਸਮਾਨ ਦੀਆਂ ਨਿਅਮਤਾਂ ਤੁਹਾਡੇ ਵਾਸਤੇ। ਕੁਲ ਮਨ ਯਰਜ਼ੁਕੁਕੁਮ ਮਿਨੱਸ-ਸਮਾኢ ਵਲ-ਅਰਜ਼, ਆਸਮਾਨਾਂ ਜ਼ਮੀਨਾਂ ਤੋਂ ਤੁਹਾਨੂੰ ਰਿਜ਼ਕ ਕੌਣ ਦਿੰਦਾ ਹੈ ਪਿਆ? ਅੱਲਾਹ। ਸਤਹ ਜ਼ਮੀਨ 'ਤੇ ਵੀ ਖਜ਼ਾਨੇ ਰਿਜ਼ਕ ਦੇ, ਸਤਹ ਜ਼ਮੀਨ ਦੇ ਥੱਲੇ ਵੀ, ਆਸਮਾਨਾਂ ਦੇ ਉੱਤੇ ਵੀ। ਪਹਿਲੇ ਇਹਨਾਂ ਲੋਕਾਂ ਨੂੰ ਘੱਟ ਪਤਾ ਸੀ, ਜ਼ਿਆਦਾ ਬਾਰਿਸ਼ ਦਾ ਪਤਾ ਹੋਏਗਾ ਕਿ ਇਹ ਵੀ ਰਿਜ਼ਕ ਹੈ, ਅਤੇ ਅੱਜ ਇਹ ਵੀ ਪਤਾ ਲੱਗਦਾ ਕਿ ਸੂਰਜ ਦੀ ਰੋਸ਼ਨੀ ਵੀ ਜਿਹੜੀ ਇਹ ਵੀ ਰਿਜ਼ਕ, ਬੇਸ਼ੱਕ ਕਿੱਡਾ ਵੱਡਾ ਰਿਜ਼ਕ ਹੈ। ਅਤੇ ਅੱਜ ਇਹ ਵੀ ਪਤਾ ਲੱਗ ਗਿਆ ਕਿ ਪਾਵਰ ਕਿੰਨੀ ਹੈ। ਅੱਲਾਹੁ ਅਕਬਰ। ਕੁਲ ਮਨ ਯਰਜ਼ੁਕੁਕੁਮ ਮਿਨੱਸ-ਸਮਾኢ ਵਲ-ਅਰਜ਼ ਅਮਨ ਯਮਲਿਕੁ-ਸ-ਸਮਅ ਵਲ-ਅਬਸਾਰ। ਫਿਰ ਇਹ ਫਰਮਾਇਆ ਵੀ ਇਹ ਤੁਹਾਨੂੰ ਰਿਜ਼ਕ ਨਜ਼ਰ ਵੀ ਆਉਂਦਾ ਪਿਆ, ਨਿਅਮਤਾਂ ਨਜ਼ਰ ਵੀ ਆਉਂਦੀਆਂ ਨੇ ਪਈਆਂ, ਖਾਣ ਪੀਣ ਵਰਤਣ ਵਾਲੀਆਂ, ਲੇਕਿਨ ਇਹਨਾਂ ਨਾਲੋਂ ਵੀ ਕੀਮਤੀ ਸੌਦੇ ਜਿਹੜੇ ਨੇ ਤੁਹਾਡੇ ਵੇਖਣ ਦੀ ਅਤੇ ਸੁਣਨ ਦੀ ਸਲਾਹੀਅਤ। ਇਹਨਾਂ ਦਾ ਮਾਲਕ ਕੌਣ ਹੈ? ਅੱਲਾਹ। ਇਹ ਦੇਣ ਵਾਲਾ ਕੌਣ ਹੈ ਅਤੇ ਵਾਪਸ ਲੈਣ ਵਾਲਾ ਕੌਣ ਹੈ? ਅੱਲਾਹ। ਕੁਰਾਨ ਪਾਕ ਦੇ ਇਹ ਸੂਰਜ ਯੂਨਸ ਦੀ ਪਹਿਲੀ ਸੂਰਤ ਵਿੱਚ ਮਤਲਬ ਆਇਤ ਵਿੱਚ ਇਹ ਕਿਹਾ ਗਿਆ ਸੀ, ਇਹ ਕਿਤਾਬ-ਏ ਹਕੀਮ ਹੈ, ਇਹ ਦਾਨਾਈ ਦੀ ਅਤੇ ਅਕਲ ਦੀ ਕਿਤਾਬ ਹੈ। ਇਹ ਅਕਲ ਦੀਆਂ ਤਾਰਾਂ ਨੂੰ ਛੇੜਦੀਆਂ ਨੇ ਆਇਤਾਂ ਕਿ ਦੋ ਚੀਜ਼ਾਂ ਦਾ ਜ਼ਿਕਰ ਕੀਤਾ, ਸੁਣਨਾ ਅਤੇ ਵੇਖਣਾ, ਅਤੇ ਬਾਕੀ ਜਿਹੜੀਆਂ ਹਿੱਸਾ ਨੇ ਇਨਸਾਨੀ ਉਹ ਛੱਡ ਦਿੱਤੀਆਂ, ਚਖਣਾ ਸੁੰਘਣਾ ਵਗੈਰਾ ਛੂਹਣਾ, ਕਿ ਇਨਸਾਨ ਖੁਦ ਹੀ ਗੌਰ ਕਰ ਲਵੇ ਕਿੱਡੀ ਵੱਡੀ ਨਿਅਮਤ ਹੈ ਸੁਣਨਾ ਵੇਖਣਾ। ਉਹ ਇੱਕ ਦਾਨਸ਼ਵਰ ਨੇ ਲਿਖਿਆ ਹੈ, ਉਹ ਦਾਨਸ਼ਵਰ ਵੀ ਕੀ ਸੀ, 9 ਸਾਲ ਦੇ ਵਿੱਚ ਉਹ ਲੜਕੀ ਜਿਹੜੀ ਸੀ ਅੰਨੀ ਗੂੰਗੀ ਅਤੇ ਬਹਿਰੀ ਹੋ ਗਈ। ਅੱਲਾਹ। ਉਹਦਾ ਇਹਤਮਾਮ ਇਸ ਤਰ੍ਹਾਂ ਹੋਇਆ, ਕੋਈ ਉਸਤਾਦ ਕੋਈ ਟੀਚਰ ਮਿਲ ਗਈ, ਉਹਨੇ ਆਪਣੀ ਪੂਰੀ ਜ਼ਿੰਦਗੀ ਉਹਦੇ 'ਤੇ ਲਾ ਦਿੱਤੀ, ਉਹਨੂੰ ਛੂਹ ਕੇ ਸਿੱਖਣ ਦਾ ਇਲਮ ਸਿਖਾ ਦਿੱਤਾ। ਇਲਮ ਕਿਵੇਂ ਸਿੱਖਣਾ ਹੈ? ਛੂਹ ਕੇ, ਟੱਚ ਕਰਕੇ। ਉਹ ਜਿਹੜੀ ਫਿਰ 9 ਸਾਲ ਦੀ ਬੱਚੀ ਸੀ ਉਹ ਪੜ੍ਹ ਲਿਖ ਗਈ ਅਤੇ ਉਹਨੇ ਬੜੀਆਂ ਕਿਤਾਬਾਂ ਲਿਖੀਆਂ। ਇੱਕ ਉਹਨੇ ਕਿਤਾਬ ਲਿਖੀ 3 days to see, ਜੇ ਮੈਨੂੰ 3 ਦਿਨ ਵੇਖਣ ਵਾਸਤੇ ਮਿਲ ਜਾਣ ਅਤੇ ਫਿਰ ਮੈਂ ਇਸ ਕਾਇਨਾਤ ਨੂੰ ਕਿਵੇਂ ਵੇਖਾਂ। ਹਾਂਜੀ। ਅਤੇ ਫਿਰ ਉਹਨੇ ਆਖਿਆ ਮੇਰਾ ਇਹ ਖਿਆਲ ਹੈ ਚਾਹੀਦਾ ਹੈ ਕਿ ਹਰ ਇਨਸਾਨ ਨੂੰ ਨਾ 16-17 ਸਾਲ ਦੀ ਉਮਰ ਵਿੱਚ ਚੰਦ ਦਿਨ ਵਾਸਤੇ ਅੱਲਾਹ ਤਾਲਾ ਗੂੰਗਾ ਬਹਿਰਾ ਅਤੇ ਅੰਨਾ ਕਰ ਦੇਵੇ ਤਾਂ ਕਿ ਉਹਨੂੰ ਇਹਨਾਂ ਨਿਅਮਤਾਂ ਦਾ ਅਹਿਸਾਸ ਹੋ ਜਾਵੇ। ਅੱਲਾਹ। ਵਮਨ ਯੁਖਰਿਜੁਲ ਹਯ ਮਿਨਲ ਮਯ्यत, ਅਤੇ ਮੁਰਦੇ ਦੇ ਵਿੱਚੋਂ ਜ਼ਿੰਦਾ ਕੌਣ ਕੱਢਦਾ ਹੈ? ਅੱਲਾਹ। ਖਜੂਰ ਦੀ ਗਿਟਕ ਹੈ, ਉਹਦੇ ਵਿੱਚ ਐਡਾ ਵੱਡਾ ਦਰਖਤ ਛੁਪਿਆ ਹੋਇਆ ਹੈ, ਐਡਾ ਵੱਡਾ ਤਣਾ, ਇੰਨਾ ਉਹਦੇ ਵਿੱਚ ਨਮਦਾ, ਏਅਰ ਕੰਡੀਸ਼ਨਿੰਗ ਸਿਸਟਮ, ਗੁੱਛੇ ਅਤੇ ਭਰੇ ਹੋਏ ਰਸ ਦੇ ਨਾਲ ਰੜਿਆਂ ਮੈਦਾਨਾਂ ਦੇ ਵਿੱਚ ਜਿੱਥੇ ਪਾਣੀ ਨਾ ਤਾਣੀ। ਇਹ ਕਰਦਾ ਸਾਰਾ ਕੌਣ ਹੈ? ਫਿਰ ਉਹਨੂੰ ਫਲ ਲੱਗਦਾ ਹੈ, ਫਿਰ ਉਹ ਮੁਰਦਾ ਗਿਟਕਾਂ, ਫਿਰ ਜ਼ਿੰਦਾ ਦਰਖਤ। ਇਸੇ ਤਰ੍ਹਾਂ ਬਾਕੀ ਚੀਜ਼ਾਂ, ਇਸੇ ਤਰ੍ਹਾਂ ਇਨਸਾਨ, ਬਾਰ-ਬਾਰ ਇਨਸਾਨਾਂ ਦਾ ਮਰਨਾ, ਬਾਰ-ਬਾਰ ਦੁਨੀਆ ਦੇ ਉੱਤੇ ਆਉਣਾ, ਫਸਲਾਂ ਦਾ ਉੱਗਣਾ, ਪਤਾ ਲੱਗਦਾ ਪਿਆ। ਹਾਂ, ਇਨਸਾਨ ਇੱਕ ਵਾਰੀ ਪੈਦਾ ਕਰਦਾ ਅੱਲਾਹ ਤਾਲਾ, ਅਤੇ ਫਿਰ ਕਾਹਦੀ ਹੈਰਾਨਗੀ ਹੈ ਫਿਰ ਦੁਬਾਰਾ ਨਹੀਂ ਪੈਦਾ ਕਰ ਸਕੇਗਾ। ਵ ਯੁਖਰਿਜੁਲ ਮਯ्यत ਮਿਨਲ ਹਯ ਵਮਨ ਯੁਦੱਬਿਰੁਲ ਅਮਰ, ਅਤੇ ਕੰਮਾਂ ਦੀ ਤਦਬੀਰ ਕੌਣ ਕਰਦਾ ਹੈ? ਅੱਲਾਹ। ਸਿਰਫ ਉਸ ਅੱਲਾਹ ਨੇ ਕਵਾਨੀਨ ਹੀ ਨਹੀਂ ਬਣਾ ਦਿੱਤੇ ਕਿ ਚੀਜ਼ਾਂ ਉਹਨਾਂ ਦੇ ਮੁਤਾਬਕ ਚੱਲਦੀਆਂ ਨੇ। ਅੱਗ ਨੂੰ ਹੁਕਮ ਦੇ ਦਿੱਤਾ, ਪਾਣੀ ਨੂੰ ਹੁਕਮ ਦੇ ਦਿੱਤਾ, ਜ਼ਮੀਨ ਨੂੰ ਹੁਕਮ ਦੇ ਦਿੱਤਾ, ਦਾਣੇ ਨੂੰ ਉੱਗਣ ਦਾ ਹੁਕਮ ਦੇ ਦਿੱਤਾ ਹੈ। ਹਰ ਲਹਿਜ਼ਾ
ہر لمحہ اللہ دا کنٹرول اور اللہ دے تصرف وچ ہر چیز ہے. ایک ایک دانے دا ایک ذرے دا پتہ ہے کتنے پیا ہے کی انہوں استعمال کرنا ہے. فَسَيَقُولُونَ اللَّهُ انہاں نوں پوچھو تے آکھن گے اللہ یہ تے سارے کام کرن والا. جڑے مشرکین مکہ نے وہ بھی یہی آکھن گے. فَقُلْ أَفَلَا تَتَّقُونَ تے پھر بچدے کیوں نہیں, ڈردے کیوں نہیں, سدھے کیوں نہیں رہندے, پھر بعد وچ کیوں پچراں لاندے جے. یہ موٹی جی گل من کے فَذَلِكُمُ اللَّهُ رَبُّكُمُ الْحَقُّ یہی اللہ تہاڈا حقیقی رب ہے, یہی تہاڈا مالک ہے, یہی تہاڈا آقا ہے. یہ قانون نو تسلیم کرنا چاہیے جہاں قانون پوری کائنات دے ذرے ذرے دے اتنے حاوی ہے. فَمَاذَا بَعْدَ الْحَقِّ إِلَّا الضَّلَالُ تے حق تو بعد تے پھر گمراہی رہ جاندی ہے. جے تسی اللہ دیاں آیاتاں پڑھ کے سن کے بھی تساں سیدھے راہ دے اتنے نہیں آنا تے پھر تواڈے واسطے ہنیرا ہی ہے, ہنیرا ہے. فَأَنَّىٰ تُصْرَفُونَ تے کدھر کھجل ہوندے پھردے جے. كَذَٰلِكَ تَحَقَّتْ كَلِمَةُ رَبِّكَ عَلَى الَّذِينَ فَسَقُوا أَنَّهُمْ لَا يُؤْمِنُونَ. یہ تو گل اللہ تعالیٰ دی حق ثابت سچ ہو گئی ہے کہ جڑے فاسق لوگ نے, برے لوگ نے, جڑے انہاں ایمان کوئی نہیں لیاونا. کون نے برے, فاسق کون نے؟ ایڈیاں بڑیاں بڑیاں نشانیاں اللہ پاک دیاں جڑیاں ہلا کے رکھ دیندیاں نے انسانی عقل نوں, رہنمائی کردیاں نے, انہاں نوں چھڈ کے تے پھر گنڈ گویڑ تے ٹھل لان تے. قُلِ اللَّهُ يَبْدَأُ الْخَلْقَ ثُمَّ يُعِيدُهُ